अस्सलाम वालेकुम। तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਤੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਸਾਹਿਬਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਹ ਇੱਕ ਵੱਖਰੀ ਖਬਰ ਹੈ। ਅੱਜ ਜੋ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹ ਰਿਪੋਰਟ ਉਹਨਾਂ ਡਾਕਟਰ ਸਾਹਿਬਾਨ ਅਤੇ ਜੋ ਕਦੀ ਸਰਕਾਰੀ ਹਸਪਤਾਲ ਗਏ ਹੀ ਨਹੀਂ ਉਹਨਾਂ ਦੀਆਂ ਅੱਖਾਂ ਖੋਲਣ ਲਈ ਕਾਫੀ ਹੈ। ਪੰਜਾਬ ਦੇ ਸਰਕਾਰੀ ਹਸਪਤਾਲ ਜਿੱਥੇ ਦੂਜੇ ਸੂਬਿਆਂ ਤੋਂ ਵੀ ਲੋਕ ਆ ਕੇ ਆਪਣਾ ਇਲਾਜ ਕਰਾਉਂਦੇ ਨੇ ਉਹਨਾਂ ਲਈ ਪੰਜਾਬ ਦੇ ਸਰਕਾਰੀ ਹਸਪਤਾਲ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨਾਲੋਂ ਘੱਟ ਨਹੀਂ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿੱਚ ਕਰੋੜਾਂ ਅਰਬਾਂ ਦਾ ਫੰਡ ਜਾਰੀ ਕਰਦੀ ਹੈ ਤੇ ਉਹ ਫੰਡ ਹਸਪਤਾਲ ਇੰਤਜ਼ਾਮੀਆ ਦੇ ਖੀਸੇ ਵਿੱਚ ਜਾਂਦੇ ਨੇ ਕਿ ਠੇਕੇਦਾਰਾਂ ਦੇ ਖੀਸੇ 'ਚ। ਇਹ ਫੈਸਲਾ ਤੁਸੀਂ ਕਰਨਾ ਹੈ। ਸਰਕਾਰ ਤੇ ਫੰਡ ਜਾਰੀ ਕਰਕੇ ਆਪਣਾ ਪੱਖ ਪੂਰ ਦਿੰਦੀ ਹੈ ਕਿ ਅਸੀਂ ਤਰੱਕੀਆਤੀ ਕੰਮ ਕਰ ਰਹੇ ਹਾਂ। ਤਰੱਕੀਆਤੀ ਕੰਮ ਹੋ ਵੀ ਰਹੇ ਨੇ, ਪਰ ਸਵਾਲ ਇਹ ਵੇ ਕਿ ਠੇਕੇਦਾਰ ਜੋ ਕੰਮ ਕਰਦਾ ਹੈ ਕਿ ਉਹ ਸੱਚੀ ਉਹਨੇ ਦਾ ਹੀ ਕੰਮ ਹੁੰਦਾ ਹੈ ਜਾਂ ਸਰਕਾਰੀ ਖਾਤਾ ਸਮਝ ਕੇ ਘੁਟਾਲਾ ਕਰਨਾ ਆਪਣਾ ਅੱਗ ਸਮਝਦੇ ਹੋਇਆ 10% ਤਰੱਕੀਆਤੀ ਕੰਮ ਉੱਤੇ ਲਾਇਆ ਤੇ ਬਾਕੀ ਖੀਸੇ ਵਿੱਚ। ਅਜ਼ੀਜ਼ ਭੱਟੀ ਸ਼ਹੀਦ ਹਸਪਤਾਲ ਗੁਜਰਾਤ ਦਾ ਇੱਕ ਵੱਡਾ ਹਸਪਤਾਲ ਹੈ। ਆਲੇ ਦੁਆਲੇ ਦੇ ਜ਼ਿਲ੍ਹੇ ਸਿਆਲਕੋਟ, ਵਜ਼ੀਰਾਬਾਦ, ਮੰਡੀ ਬਹਾਉਦੀਨ, ਜੇਹਲਮ ਸਣੇ ਵੱਖ-ਵੱਖ ਸ਼ਹਿਰਾਂ ਦੇ ਮਰਕਜ਼ ਦਾ ਦਰਜਾ ਰੱਖਦਾ ਹੈ। ਵੱਖ-ਵੱਖ ਸ਼ਹਿਰਾਂ ਲਈ ਮਰਕਜ਼ ਦਾ ਦਰਜਾ ਰੱਖਦਾ ਹੈ। ਹਰ ਕਿਸਮ ਦੀ ਮਸ਼ੀਨਰੀ ਪੰਜਾਬ ਸਰਕਾਰ ਵੱਲੋਂ ਹਸਪਤਾਲ ਨੂੰ ਦਿੱਤੀ ਗਈ ਹੈ। ਅਜ਼ੀਜ਼ ਭੱਟੀ ਸ਼ਹੀਦ ਹਸਪਤਾਲ ਗੁਜਰਾਤ ਦੇ ਆਰਥੋ ਵਾਰਡ ਜਿਸ ਵਿੱਚ ਟੁੱਟੀਆਂ ਹੱਡੀਆਂ ਦੇ ਮਰੀਜ਼ ਹੁੰਦੇ ਨੇ, ਜਦੋਂ ਉਹਨਾਂ ਨੂੰ ਬੋਲ ਪਿਸ਼ਾਬ ਕਰਨ ਲਈ ਲੈਟਰਿਨ ਜਾਣਾ ਪੈਂਦਾ ਹੈ ਤੇ ਉਸ ਮਰੀਜ਼ ਦਾ ਇਮਤਿਹਾਨ ਸ਼ੁਰੂ ਹੋ ਜਾਂਦਾ ਹੈ। ਭਾਈ ਕਿੰਨਾ ਕੁ ਤੇਰੇ ਵਿੱਚ ਤੇਲੇ। ਠੇਕੇਦਾਰਾਂ ਸਰਕਾਰ ਕੋਲੋਂ ਪੂਰੇ ਪੈਸੇ ਲੈ ਕੇ ਇੰਨਾ ਘਟੀਆ ਕੰਮ ਕੀਤਾ ਹੋਇਆ ਹੈ ਕਿ ਲੈਟਰਿਨ ਦਾ ਬੂਹਾ ਹੀ ਨਹੀਂ ਬੰਦ ਹੁੰਦਾ। ਉਤੋਂ ਅਮਲੇ ਵੱਲੋਂ ਲੈਟਰਿਨ ਵਿੱਚ ਬੂਹਾ ਬੰਦ ਕਰਨ ਲਈ ਇੱਟਾਂ ਰੱਖੀਆਂ ਹੋਈਆਂ ਨੇ। ਬੂਹਿਆਂ ਦੀਆਂ ਹੱਥੀਆਂ ਐਨੀਆਂ ਮਾੜੀਆਂ ਕਿ ਕੋਈ ਮਰੋੜ ਕੇ ਨਾਲੋਂ ਹੀ ਲਾ ਕੇ ਲੈ ਗਿਆ।